अस्सलाम वालेकुम, सत श्री अकाल प्रणाम दोस्तों। 1947 की वंड नूं अज 73 वरे हो गए ने ते इस वेले 47 की पीढ़ी के कुछ गवाह इस दुनिया ते मौजूद ने जिन्हां ने सांझे पंजाब विच हिंदू, सिख, ईसाई, मुस्लिम भाईचारे दे विचकार रहिंदियां होइयां समा गुजारिया। ਇਹ ਉਹ लोग ने जिन्हां ਦੀਆਂ ਗੱਲਾਂ ਬਾਤਾਂ सुन के लਹਿੰਦੇ चढ़ते पंजाब के लोग एक दूजे के नेड़े होए और पैदा कीतियां गईयां गलतफहमियां दूर होईयां। असी अपनी वीडियो विच जिथे 1947 का कड़त्तण वाला समा डिस्कस करीदा है, इस दे नाल नाल सांझे वसेब दीयां मिठियां सलूणियां यादां नूं भी सामने लियाउण दी कोशिश करीदी है ताकि साडी नवीं पीढ़ी नूं पता चल सके किवें एक जगह ते इन्ने प्यार मुहब्बत नाल रहिंदे सी। अज दी वीडियो विच हुशियारपुर बरोटी तो आए बजुर्ग जो कि नारू राजपूत बरादरी नाल तल्लक रखते हैं, उन्हां नाल होई गलबात तुसीं सुनोगे। वीडियो विच आदमवाल दी बेरियां दे बेर जो कि लायलपुर मंडी विच आंदे सी, हंस राज नाल होई गलबात, पिंड दी शक्कर दी मशहूरी, ਜ਼ੈਲਦਾਰ होना दी पिंड दी धी भैन नूं उसकी शादी ते दित्ती गई मत, हरिया चौकीदार, प्रतापा, महंगा, पूरन दर्जी, तुलसी, संतराज बारे हुई गलबात का जिक्र होगा। वीडियो वेखण लई नाल जुड़े रहियो। बाबा जी सलाम अलैकुम। वालेकुम सलाम जी। बाबा जी अपना नाम की आ? गुलाम सरवर। गुलाम सरवर। हाँ अपने बजुर्गों का की नाम आ? मेरे रुलदू खान साहब मेरा नाम। ਦੱਸਦੇ ਜਾਣਾ ਜੀ ਬਾਬਾ ਜੀ ਹੁਣ ਥੋੜਾ ਜਿਹਾ ਉੱਚੀ ਸੁਣਦਾ, ਇਸ ਕਰਕੇ ਸਾਨੂੰ ਵੀ ਥੋੜਾ ਜਿਹਾ ਉੱਚੀ ਬੋਲਣਾ ਪੈਣਾ ਆ। ਤੇ ਤੁਹਾਡੇ ਦਾਦਾ ਜੀ ਦਾ ਕੀ ਨਾਮ ਸੀ? मौला बादशाह। ਮੌਲਾ ਬਖਸ਼। हाँ ਰਾਜਪੂਤ ਬਰਾਦਰੀ ਆਪਣੀ? हाँ जी, नारू राजपूत। ਨਾਰੂ ਰਾਜਪੂਤਾਂ ਨੂੰ। हाँ जी। ਦੱਸੋ ਹਾਂ ਆਪਣੇ ਪਿੰਡ ਦੇ ਬਾਰੇ, ਜਦੋਂ ਆਪਾਂ ਉੱਥੇ ਰਹਿੰਦੇ ਸੀ ਕਿੰਨੀ ਕੁ ਉਮਰ ਸੀ ਜਦੋਂ ਜਾੜਾ ਪਿਆ? मेरी 10 साल की उम्र सी। ਅੱਛਾ तो चौथी तीसरी च मैं पढ़ता सीगा। ਅੱਛਾ। तो साढ़े बजुर्ग जेह्ड़े आ ਉਹ ਬਾਈ ਕਰਦੇ, ਹਲ ਬਾਈ ਕਰਦੇ ਸੀ। हाँ जी ਠੀਕ ਹੈ, ਬਾਈ ਬੀਜੀ ਦਾ ਕੰਮ ਕਰਦੇ हाँ जी। ਜਿਵੇਂ ਮਾਰੂ ਜ਼ਮੀਨਾਂ ਸੀ ਸਾਡੀਆਂ। ਸੀ। ਮੀਂਹ ਪੈ ਗਿਆ ਤਾਂ? ਹਾਂ ਮੀਂਹ ਪੈ ਗਿਆ ਤਾਂ ਅਸੂ ਕੱਤਾਂ ਨੂੰ ਨਾ ਗਿੱਲ ਦੱਬ ਲਾਣੀ। ਅੱਛਾ ਉਹ ਫਿਰ ਔਰ ਬਹੁਤ ਹਾਂਜੀ ਕਮਾ ਸਾਡੇ ਬਹੁਤ ਹੁੰਦਾ ਸੀਗਾ। ਅੱਛਾ। ਮਾਲ ਤਾਂ ਪਾਣੀ ਬਹੁਤ ਮੰਗਦਾ ਹੁੰਦਾ, ਉਹ ਕਿਦਾਂ? ਨਹੀਂ, ਉਹ ਬਸ ਬਾਰਿਸ਼ਾਂ ਅੱਲਾਹ ਤਾਲਾ ਨੇ ਰੋਜ਼ੀ ਹੀ ਦੇਣੀ ਸੀ। ਹਾਂ ਬਾਰਿਸ਼ ਸਾਡੇ ਪਿੰਡ ਦੀ ਜਿਹੜੀ ਸ਼ੱਕਰ ਸੀ ਉਹ ਮਸ਼ਹੂਰ ਸੀਗੀ। हाँ अब्दुलरहमान खान शक्कर इंडिया च लै गया, उन्हें भी तोहफे दिते, उन्हें तोहफे शक्कर दिते। ਅਬਦੁਲਰਹਿਮਾਨ ਰਾਹੋਂ ਵਾਲਾ? नहीं, अब्दुलरहमान 98 वाला बरोटी वाला। ਅੱਛਾ ਬਰੋਟੀ ਵਾਲਾ। हाँ तो ये इंडिया च फिर गया अपने बरोटी, ਅੱਛਾ उन्हें फिर शक्कर दी इन्हें चमारा ने। ਕੀ ਬਾਤ ਹੈ। हाँ साडा नंबरदार शायद नंबरदार सीगा। ਅੱਛਾ ਜੀ। हाँ जी। चौकीदार हरिया सीगा। ਉੱਥੇ? हाँ जी। तो ਉਹਦਾ ਪੁੱਤ ਸੀਗਾ ਸੰਤਰਾਜ। ਸੰਤਰਾਮ। हाँ जी। ਉਹਦਾ ਪੁੱਤ ਹੰਸਰਾਜ ਉਹ ਮੇਰੇ ਨਾਲ तीसरी च पढ़ता रहा। ਹੰਸਰਾਜ ਦੀ ਤਾਂ ਵੀਡੀਓ ਵੀ ਬਣਾਈ ਆ ਸਾਮਲ ਧਾਮੀ ਸਾਹਿਬ ਨੇ। अच्छा। ਅੱਛਾ, ਤੁਹਾਡੀ ਗੱਲ ਹੋਈ ਸੀ ਉਹਨਾਂ ਨਾਲ? हाँ जी। ਅੱਛਾ, बहुत खुश होया वो। ਪਛਾਣ ਲਿਆ ਸੀਗਾ? हाँ बहुत खुश होया जी। नहीं वो छोटे छोटे सीगे पछाणना, वो तो इन्ना खुश होया ना। ਇਹ ਮਿੱਟੀ ਦੇ ਰਿਸ਼ਤੇ ਜਿਹੜੇ ਆ ਜੀ ਖੂਨ ਦੇ ਰਿਸ਼ਤਿਆਂ ਨਾਲ ਵੱਧ ਜਾਂਦੇ ਆ। हाँ जी। मेरा भतीजा ਜਿਹੜਾ ਸੀਗਾ ਉਹ ਗੁਲਾਮ ਰਸੂਲ ਪਹਿਲੀ ਚ ਸੀਗਾ। ਹਾਂ ਗੁਲਾਮ ਰਸੂਲ ਦਾ ਉਹਨੂੰ ਯਾਦ ਸੀ, ਮੇਰਾ ਨਾਂ ਚੇਤਾ ਭੁੱਲਿਆ ਠੀਕ ਹੈ ਜੀ। ਕਿਉਂ ਭਾਈ ਨਸਾਰ ਖਾਨ ਜਿਹੜਾ ਹੈ ਨਾ ਹਾਂ ਹਾਂ ਇਹ ਖਤ ਪਾਉਂਦਾ ਰਿਹਾ ਉਹਨਾਂ ਨੂੰ। ਉਹ ਕਹਿੰਦਾ ਸੀ ਹੰਸਰਾ ਵੀ ਸਨ 55 56 ਦੇ ਵਿੱਚ ਸਾਨੂੰ ਖਤ ਪਾਉਂਦੇ ਰਹੇ। ਹੁਣ ਨਸਾਰ ਖਾਨ ਖਰੇ ਫੌਤ ਹੋ ਗਿਆ, ਸਿਆਣਾ ਸੀਗਾ, ਹੁਣ ਕਦੀ ਕਿਸੇ ਨੇ ਖਤ ਨਹੀਂ ਪਾਇਆ। ਤੇ ਆਪਣਾ ਪਿੰਡ ਕਿਦਾਂ ਦਾ ਸੀਗਾ? ਪਿੰਡ ਸਾਡਾ ਜਿਹੜੇ ਘਰ ਸੀਗੇ ਉਹ ਪਹਾੜੀ ਦੇ ਉੱਤੇ ਸੀਗੇ, ਜ਼ਮੀਨ ਥੱਲੇ ਸੀ ਸਤਹ ਵਿੱਚ। ਉੱਥੇ ਹਵੇਲੀਆਂ ਸੀਆਂ ਸਾਡੀਆਂ, ਅਸੀਂ ਰਹਿੰਦੇ ਹਵੇਲੀ ਸੀ। ਸਕੂਲ ਸਾਤੋਂ 2 ਮੁਰੱਬੇ ਫਾਸਲੇ ਸੀ ਅੱਛਾ। ਤੇ ਸਕੂਲ ਚੌਥੀ ਤਾਈਂ ਸੀਗਾ ਸਕੂਲ। ਮੇਲੂ ਰਾਮ ਮਾਸਟਰ ਚਮਾਰ ਸਿੰਘ ਮਹਿੰਗਰਾਲ ਤੇ ਪੜ੍ਹਾਉਣ ਆਉਂਦਾ ਸੀਗਾ। ਅੱਛਾ। ਹਾਂਜੀ।
ਤੇ ਮਾਰਦਾ ਹੁੰਦਾ ਸੀ ਕਿ ਪਿਆਰ ਨੇ ਪੜਾਉਂਦਾ ਹੁੰਦਾ ਸੀ? ਕੁੱਟਦੇ ਹੋਣੇ ਆ। ਸੀਗਾ ਤੇ ਗੁੱਸੇ ਵਾਲਾ ਪਹਿਲਾਂ ਮੈਂ ਸੀਗਾ ਇੱਕ ਹੋਰ ਜਲਾਹਾ, ਅੱਛਾ ਉਹ ਬਦਲ ਗਿਆ, ਫਿਰ ਮੈਨੂੰ ਰਾਮ ਆ ਗਿਆ। ਅੱਛਾ, ਜਿਹੜਾ ਗੁੱਸੇ ਵਾਲਾ ਮਾਸਟਰ ਜੇ ਬਹੁਤਾ ਮਾਰਦਾ ਹੋਵੇ, ਦੁਆਵਾਂ ਮੰਗਦੇ, ਯਾ ਅੱਲਾ ਬਿਮਾਰ ਹੋ ਜਾਵੇ, ਇਹ ਆਵੇ ਨਾ ਸਕੂਲੇ, ਹੈ ਇਹਦਾ ਸਾਈਕਲ ਪੈਂਚਰ ਹੋ ਜਾਵੇ, ਇਦਾਂ ਵੀ ਕਰਦੇ ਹੁੰਦੇ ਸੀ? ਮਾਸਟਰ ਸਿਆਲ ਵਰਗਾ ਕਿੱਥੇ ਜੰਮਣੇ, ਇਹ ਤਾਂ ਹੈ। ਪਿਆਰ ਵੀ ਕਰ ਲੈਂਦਾ ਤੇ ਬਾਅਦ 'ਚ ਪਤਾ ਲੱਗਦਾ ਵੀ ਸਾਡੇ ਭਲੇ ਨਹੀਂ ਕਰਦੇ ਸਾਰੇ। ਹਾਂਜੀ ਹਾਂਜੀ। ਪਿੰਡ ਦੇ ਬਾਰੇ ਦੱਸੋ, ਕਿਦਾਂ ਦਾ ਪਿੰਡ ਸੀਗਾ? ਉਹ ਤਾਂ ਚਲੋ ਪਹਾੜੀ ਤੇ ਸੀਗਾ, ਘਰ-ਬਾਰ ਕਿਦਾਂ ਸੀ, ਕਿਹੜੇ-ਕਿਹੜੇ ਲੋਕ ਰਹਿੰਦੇ ਹੁੰਦੇ ਸੀ ਉੱਥੇ? ਸਾਡੇ ਘਰ ਪਹਾੜੀ ਦੇ ਉੱਤੇ ਸੀਗੇ, ਤੇ ਇੱਧਰਲੇ ਪਾਸੇ ਸੱਜੇ ਪਾਸੇ ਚਮਾਰਾਂ ਦੇ ਘਰ ਸੀਗੇ, ਇਹਨਾਂ ਚੌਕੀਦਾਰ ਸੀਗਾ ਹਰੀਆ। ਹਾਂ ਹਾਂ। ਇੱਧਰਲੇ ਪਾਸੇ ਕੁਤਵਾਲ ਦੇ ਪਾਸੇ ਸੀਗਾ ਚਮਾਰਾਂ ਗੁਜਰਾਂ ਦੇ ਘਰ, ਅੱਛਾ। ਤੇ ਨੰਬਰਦਾਰ ਕਸ਼ੈਦ ਸੀ ਸਾਡਾ, ਉਹ ਵੀ ਰਾਜਪੂਤ? ਰਾਜਪੂਤ। ਚੌੜ 'ਚ ਆ ਗਿਆ, ਫੌਤ ਹੋ ਗਿਆ। ਹਾਂਜੀ, 3-4 ਭਰਾ ਸੀਗੇ, 2 ਇੱਥੇ ਸੀਗੇ, ਤੇ ਬਾਕੀ ਅਬਦੁਰਮਾਨ ਖਾਨ ਸੀਗਾ। ਹਾਂਜੀ, ਉਹਦਾ ਲੜਕਾ ਸੀ। ਹੋਰ ਆਪਣੇ ਸਿੱਖ ਨਹੀਂ ਸੀਗੇ ਆਪਣੇ ਇੱਥੇ ਰਹਿੰਦੇ? ਸੇਨੇ ਸਾਡੇ ਪਿੰਡ ਸਿੱਖ ਨੇ, 2 ਗੁੱਜਰ ਤੇ ਚਮਾਰ ਤੇ ਰਾਜਪੂਤ, ਇਹੀ ਕੰਮ। ਹਾਂ, ਹਿੰਦੂ ਵੀ ਕੋਈ ਨਹੀਂ ਸੀ? ਨਹੀਂ, ਕੋਈ ਹੋਰ ਕੋਈ ਕੌਮ ਨਹੀਂ ਸੀ। ਦੁਕਾਨਾਂ ਤਾਂ ਹਿੰਦੂਆਂ ਦੀਆਂ ਹੁੰਦੀਆਂ, ਕਰਾੜ ਵਗੈਰਾ ਜਿਹੜੇ ਹੁੰਦੇ? ਉਹ ਇੱਧਰਲੇ ਪਾਸੇ ਨਾ ਜਨੂਬ ਦੇ ਪਾਸੇ ਚੋਹਾਲ ਪਿੰਡ ਸੀਗਾ, ਹਾਂ ਹਾਂ। ਉਸ ਪਿੰਡ 'ਚ ਅਸੀਂ ਆਏ ਹਾਂ। ਅੱਛਾ। ਸਾਡੇ ਪਿੰਡ ਤਾਂ ਨਹੀਂ ਕੋਈ ਸਨ। ਤੁਹਾਡੀ 10 ਸਾਲ ਦੀ ਉਮਰ ਸੀਗੀ, ਤੁਹਾਨੂੰ ਉੱਥੇ ਯਾਦ ਹੋਣੀਆਂ ਬਹੁਤ ਸਾਰਾ, ਤੁਸੀਂ ਦੇਖਿਆ ਹੋਣਾ ਵੀ ਵਿਆਹਾਂ ਸ਼ਾਦੀਆਂ ਦਾ ਮਾਹੌਲ ਕਿਦਾਂ ਸੀ, ਕੀ ਹਿਸਾਬ ਕਿਤਾਬ ਸੀ, ਇੱਦਾਂ ਸ਼ਬਰਾਤਾਂ ਕਿਦਾਂ ਮਨਾਉਂਦੇ ਹੁੰਦੇ ਸੀ? ਬੜੇ ਸਾਡੇ ਉੱਥੇ ਕਿਹੜੇ ਫਿਲਮਾਂ ਬਣਦੇ ਸੀ, ਮਿੱਟੀ ਦੀਆਂ ਰਕਾਬੀਆਂ ਹੁੰਦੀਆਂ ਸੀ, ਹਾਂਜੀ, ਤੇ ਪਿਆਲੀਆਂ ਹੁੰਦੀਆਂ ਸ਼ੋਰਾ ਪਾਉਣ ਨੂੰ, ਤੇ ਗੁੜ ਵਾਲੇ ਚੌਲ ਹੁੰਦੇ ਸੀ, ਹਾਂਜੀ, ਤੇ ਬਸ ਉਹ ਜਿੰਨਾ ਕੋਈ ਲੋੜ ਪਾਏ ਉਹਨੇ ਪਾ ਦੇਣੇ। ਤੇ ਕਈ ਵਾਰੀ ਉਬਾਲੂ ਚੌਲ ਸੀ, ਇੱਕ ਜਣੇ ਨੇ ਨਾ ਪਰਾਤ ਚੱਕੀ ਹੋਣੀ, ਉਹ 'ਤੇ ਸ਼ੱਕਰ ਪਾਈ ਜਾਣੀ, ਦੂਏ ਨੇ ਘੇ ਪਾਈ ਜਾਣਾ ਦੇਸੀ। ਹਾਂਜੀ ਆਪਣੀ ਮਰਜ਼ੀ ਨਾਲ? ਹਾਂਜੀ। ਹਾਂਜੀ, ਰਾਜੇ ਬਹੁਤ ਉਦੋਂ ਲੋਕ ਘੇ ਖਾ ਪੀ ਕੇ ਹਜਮ ਵੀ ਕਰ ਲੈਂਦੇ ਸੀ, ਹੁਣ ਕਿੱਥੇ ਹਜਮ? ਹੁਣ ਤਾਂ ਘੇ ਹੈ ਹੀ ਨਹੀਂ, ਲੱਭਦਾ ਹੀ ਨਹੀਂ। ਹੁਣ ਤਾਂ ਨਿਆਣੇ ਨੂੰ ਗੁਰਤੀ ਦੇਣ ਨੂੰ ਨਹੀਂ ਜਾਏ, ਘੇ ਲੱਭਦਾ ਤਾਂ। ਹੋਰ ਕੋਈ ਸਾਂਝ ਦੀ, ਭਾਈਚਾਰੇ ਦੀ ਗੱਲ ਸੁਣਾਓ ਇੱਥੇ, ਕਿੱਦਾਂ ਆਪਾਂ ਇੱਕ ਦੂਜੇ ਦੇ ਕੰਮ ਆਉਂਦੇ ਹੁੰਦੇ ਸੀਗੇ? ਸਾਡਾ ਜੀ ਉਹਨਾਂ ਪਿੰਡਾਂ ਦੇ ਵਿੱਚ ਇਤਫਾਕ ਬੜਾ ਸੀਗਾ, ਕਿਸੇ ਗਮੀ ਖੁਸ਼ੀ ਹੋਵੇ ਸਾਡੇ ਘਰਾਂ ਵਿੱਚ ਗੁਜਰਾਂ ਨੇ ਆਉਣਾ, ਸਾਡੇ ਪਸ਼ੂਆਂ ਨੇ ਵੀ ਪੱਠੇ ਪਾਣੇ, ਸਾਡੇ ਤੋਂ ਦਿਨ ਸਾਰਾ ਕੰਮ ਕਰਨਾ, ਤੇ ਬਰਾਦਰੀ ਨੇ ਸਾਰੇ ਸਭ ਤੇ ਬਹਿਣਾ, ਬੜੇ ਇਤਫਾਕ ਨਾਲ। ਗਮੀ ਖੁਸ਼ੀ ਦੇ ਵਿੱਚ ਤੁਹਾਨੂੰ ਕਹਿਣਾ ਤੁਸੀਂ ਬਹਿ ਜਾਓ, ਅਸੀਂ ਤੁਹਾਡਾ ਕੰਮ ਹਾਂ, ਕਰਦੇ ਹਾਂ, ਗੁਜਰਾਂ ਨੇ ਕੰਮ ਕਰਨਾ ਸਾਡੇ। ਭਾਈਚਾਰਾ ਇੰਨਾ? ਹਾਂ, ਆਹ ਜਿਹੜੇ ਨੰਬਰਦਾਰ ਹੋਣੀ ਜਾਂ ਹੋਰ ਇਹਨਾਂ ਜ਼ਮੀਨ ਗੁਜਰ ਪਾਉਂਦੇ ਸੀ, ਹੁਣ ਉਹ ਜ਼ਮੀਨ ਨਹੀਂ ਸੀ। ਸਾਡੇ 2-3 ਘਰ ਸੀਗੇ, ਕਸ਼ੈਦ ਲੰਬਰਦਾਰ ਸਾਡਾ, 1-2 ਸਾਡੇ ਨਾਨਕੇ ਸੀ, ਇਹ ਅਸੀਂ ਹਲ ਬਾਈ ਕਰਦੇ ਸੀ ਬੋਲਦਾਨਾ। ਸਾਡੇ ਮੇਰੇ 2 ਚਾਚੇ ਸੀਗੇ, ਹਲ ਬਾਂਹਦੇ, ਇੱਕ ਮੇਰਾ ਬੜਾ ਭਾਈ ਸੀ, ਉਹ ਹਲ ਬਾਂਹਦੇ ਹੁੰਦੇ ਸੀ। ਹਾਂਜੀ, ਜਾਨਵਰ ਬਹੁਤ ਰੱਖੇ ਸੀ, ਪੱਠਿਆਂ ਦੀ ਕਮੀ ਹੁੰਦੀ, ਉਹ ਖੁੱਲ੍ਹੇ ਚਰਾਨ ਚਰਾਨ, ਹਾਂਜੀ, ਬੋਲ ਦੇ ਤਾਂ ਜਿਹੜੀ 1-2 ਮਹੀਆਂ ਹੁੰਦੀਆਂ ਸੀ, ਇਹਨਾਂ ਨੂੰ ਪੱਠੇ ਕੱਟ ਕੇ ਪਾਣੇ। ਅੱਛਾ, ਇਹ ਆਪਣੇ ਲਾਗੇ ਕੋਈ ਮੇਲਾ ਜਾਂ ਕੋਈ ਇਸ ਤਰ੍ਹਾਂ ਦੀ ਤਿਉਹਾਰ ਲੱਗਦਾ ਹੁੰਦਾ ਸੀ? ਸਾਡੇ ਲਾਗੇ ਨਾ ਸੀਗਾ 2-3 ਮੀਲ ਤੇ ਚੋਹਾਲ ਦੇ ਵਿੱਚ ਸੜਕ ਜਾਂਦੀ ਸੀ, ਸ਼ਾਹ ਨੂਰ ਜਮਾਲ ਦਾ ਮੇਲਾ ਸੀਗਾ, ਉੱਥੇ 2-3 ਦਿਨ ਰਹਿੰਦਾ ਸੀਗਾ, ਤੇ ਉਹ ਸ਼ਾਹ ਉਹਨਾਂ ਨਾਂ ਸ਼ਾਹ ਨੂਰ ਜਮਾਲ ਸੀਗਾ। ਹਾਂਜੀ, ਤੇ 2-3 ਭਾਈ ਸੀ, ਸਾਡੇ ਪਿੰਡ ਸ਼ਾਹ ਗੌਰ ਸੀਗਾ, ਤੇ ਉਹ ਫਿਰ ਲੋਕ ਬਹੁਤ ਜਾਂਦੇ ਹੁੰਦੇ ਸੀਗੇ, ਮਠਿਆਈਆਂ ਸਲਾਮ ਕਰਨੇ, ਬਸ। ਤੁਸੀਂ ਵੀ ਕਿਸੇ ਮੇਲੇ ਤੇ ਗਏ ਸੀ? ਹਾਂਜੀ, ਮੈਂ ਛੋਟਾ ਜਿਹਾ ਸੀ, ਆਪਣੇ ਭਰਾਵਾਂ ਦੇ ਨਾਲ ਜਾਣਾ, ਤੇ ਚਾਹ ਹੁੰਦਾ ਸੀ, ਉਹਨੇ ਸਾਨੂੰ 8 ਆਨੇ ਜਾਂ 4 ਆਨੇ ਦੇਣੇ, ਘਰ ਵਾਲਿਆਂ ਨੇ? ਆਹ, ਮੌਜਾਂ ਕਰੋ, 2-4 ਆਨੇ 8 ਆਨੇ ਨਾਲ ਮੌਜਾਂ ਹੋ ਵੀ ਜਾਂਦੀਆਂ, ਮੌਜਾਂ ਹੋ ਜਾਂਦੀਆਂ। ਹਾਂਜੀ, ਤੇ ਮੁੜ ਕੇ ਉੱਥੋਂ ਘਰ ਦਾ ਘੇ ਲੈ ਜਾਣਾ, ਉਹ ਚੋਹਾਲ ਸੀ ਦੁਕਾਨੇ, ਉਹਨਾਂ ਕੋਲੋਂ ਘਰ ਦੀ ਮਠਿਆਈ ਬਣਵਾ ਕੇ ਤੇ ਲੈਣੇ, 10 ਦਿਨ ਖਾਂਦੇ ਰਹਿਣਾ। ਹਾਂਜੀ, ਬੜੀ ਮੌਜ। ਅੱਛਾ ਬਜ਼ੁਰਗੋ, ਜਦੋਂ ਉਸ ਟਾਈਮ ਵਿਆਹ ਸ਼ਾਦੀਆਂ ਹੁੰਦੀਆਂ ਸੀ, ਉਦੋਂ ਮੋਸਟਲੀ ਘਰ ਹਲਵਾਈ ਨੂੰ ਸੱਦ ਲੈਂਦੇ ਸੀ, ਆ ਮਠਿਆਈ ਕੱਢਣ ਵਾਲੇ ਨੂੰ ਘਰੇ ਸੱਦ ਲੈਣਾ, ਉਹ ਫਿਰ ਜਲੇਬ ਜਾਂ ਬਦਾਣਾ ਇਦਾਂ ਦੀਆਂ ਚੀਜ਼ਾਂ ਘਰੇ ਕੱਢਦੇ ਹੁੰਦੇ ਸੀ? ਉਦੋਂ ਕੋਈ ਆ ਜਾਏ, ਉਦੋਂ ਕੋਈ ਰਿਵਾਜ ਨਹੀਂ, ਮਠਿਆਈਆਂ ਜਾਂਦੇ। ਹਾਂਜੀ, ਉਦੋਂ ਕੀ ਕਰਦੇ ਹੁੰਦੇ ਸੀ? ਗੁੜ ਸ਼ੱਕਰ ਬਣ ਆ ਜਲੇ ਕੜਮਾਈ ਹੋਣੇ, ਦਿਨ ਦੋ ਰੱਖਣਾ, ਗੁੜ ਵੰਡਣਾ। ਹਾਂਜੀ, ਬਸ, ਹੋਰ ਮਠਿਆਈਆਂ ਦਾ ਕੋਈ ਰਿਵਾਜ ਨਹੀਂ ਸੀ। ਅੱਗੇ ਜਦੋਂ ਵਿਆਹ ਹੁੰਦੇ ਸੀ ਤਾਂ ਬੁੜੀਆਂ ਸ਼ਾਮ ਨੂੰ ਗੀਤ ਗਾਣ ਆਉਂਦੀਆਂ ਨੇ, ਉਹਨਾਂ ਨੂੰ ਫਿਰ ਉਸ ਵਕਤ ਵੀ ਗੁੜ ਦੀ ਢੇਲੀ ਦਿੰਦੇ ਹੋਣੇ ਆ? ਨਹੀਂ, ਪਤਾਸੇ ਵੀ ਉਦੋਂ ਪਤਾਸੇ ਹੈਗੇ? ਹਾਂਜੀ, ਪਤਾਸੇ ਹੈਗੇ।
ਹੁਣ ਤਾਂ ਜਿੱਦਤ ਆ ਗਈ, ਹੁਣ ਤਾਂ ਪੈਕਟ ਬਣਾਏ ਹੁੰਦੇ, ਉਹ ਕਹਿੰਦੇ ਆ ਲਓ ਬਈ, ਪਤਾਸਿਆਂ ਵਾਲਾ ਕੰਮ ਹੀ ਮੁੱਕ ਗਿਆ। ਪਤਾਸੇ ਵਾਲੇ ਮੁੱਕ ਗਏ ਆ। ਕਿਸੇ ਪਿੰਡ 'ਚ ਬਰਾਤ ਤੇ ਗਏ ਸੀਗੇ, ਵਿਆਹ ਸ਼ਾਦੀ ਦੇ ਨਾਲ ਕਿਤੇ ਜਾਣਾ, ਇਦਾਂ ਮੌਕਾ ਮਿਲਿਆ? ਮੈਂ ਚੌਹਾਲ ਜਿਹੜਾ ਸੀਗਾ ਜੀ, ਉਹਦੇ ਨੰਬਰਦਾਰ ਸਾਹਿਬ ਫੈਜ ਖਾਂ, ਹਾਂਜੀ। ਤੇ ਮੇਰਾ ਭਾਈ ਉਹਨਾਂ ਦੇ ਵਿਆਹ ਸੀਗਾ। ਅਸੀਂ ਫਿਰ ਗੱਡੇ ਲੈ ਕੇ ਗਏ ਸੀ, ਮੇਰਾ ਭਾਈ ਜੀ ਗੱਡੇ, ਤੇ ਹੁਸ਼ਿਆਰਪੁਰ ਦੇ ਨਾਲ ਲਾਚੋਵਾਲ ਪਿੰਡ ਸਾਹਿਬ ਦਾ, ਜਿੱਥੇ ਫੈਜ ਖਾਂ ਦੀ ਜਨੇਤ ਗਈ ਸੀ। ਇੱਕ ਦਿਨ ਜਾਣਾ, ਦੂਜੇ ਦਿਨ ਉੱਥੇ ਰਹਿਣਾ, ਤੀਸਰੇ ਦਿਨ ਆਉਂਦੇ ਹੁੰਦੇ ਸੀ। ਦਿਨ ਬਾਬੇ ਲਾ ਦਿੰਦੇ ਤੀਏ ਦਿਨ ਮੁੜ ਕੇ ਆਉਣਾ। ਗੱਡਿਆਂ ਤੇ ਗਏ ਸੀ, ਤੇ ਛੋਟਾ ਸੀ ਉਹਦਾ ਆਪਣਾ ਗੱਡਾ ਗਿਆ ਸੀਗਾ, ਤੇ ਉਹ 'ਤੇ ਬਹਿ ਕੇ ਚੱਲ ਗਿਆ। ਹਾਂ, ਤੇ ਉਦੋਂ ਦੀਆਂ ਤਾਂ ਰੌਣਕਾਂ ਬਹੁਤ ਹੁੰਦੀਆਂ ਸੀ, ਹੁਣ ਤਾਂ ਮੈਂ ਦਾ ਦੌਰ ਆ। ਹੁਸ਼ਿਆਰਪੁਰੋਂ ਜਦੋਂ ਜਾਣਾ ਨਾ, ਸਾਡੇ ਪਿੰਡ ਨੂੰ ਆਦਮਾਲ ਪਿੰਡ ਆਉਂਦਾ ਸੀ, 2 ਮੀਲਾਂ ਦੇ ਫਾਸਲੇ 'ਤੇ। ਆਦਮਾਲ ਆਦਮਾਲ, ਉੱਥੇ ਸੜਕ ਦੇ ਦੋਹੇ ਕਿਨਾਰਿਆਂ 'ਤੇ ਨਾ ਬੇਰੀਆਂ ਹੁੰਦੀਆਂ ਸੀ। ਬੇਰੀਆਂ ਹੁੰਦੀਆਂ, ਉਹ ਆਦਮਾਲ ਦੇ ਜਿਹੜੇ ਬੇਰ ਸੀਗੇ, ਤੇ ਉਹ ਇੱਥੇ ਫੈਸਲਾਬਾਦ ਦੀ ਮੰਡੀ 'ਚ ਆਣੇ, ਤੇ ਉਹ ਹੋਕਾ ਦੇਣਾ ਭਲਿਆਂ ਨੂੰ, ਫਿਰ ਆਦਮਾਲ ਦੀਆਂ ਬੇਰੀਆਂ ਦੇ ਬੇਰ ਆ ਕੇ ਲੈ ਲਓ ਜਿੰਨ ਲੈਣੇ। ਇੰਨੀ ਮਸ਼ਹੂਰੀ ਸੀ। ਹਾਂਜੀ। ਤੇ ਖਾਸ ਬੇਰ ਸੀਗੇ ਕੋਈ ਬਾਬਾ ਜੀ? ਹਾਂਜੀ, ਕੋਈ ਖਾਸ ਬੇਰ ਸੀਗੇ? ਹਾਂ, ਬਸ ਉਹ ਇਲਾਕੇ ਦੀ ਤਸੀਰ ਸੀ। ਕਈਆਂ ਬੇਰੀਆਂ ਦੇ ਬੇਰ ਮਿੱਠੇ ਬਹੁਤ ਹੁੰਦੇ ਹਨ। ਅੰਬ ਸਾਡੇ ਇੱਦਾਂ ਹੁੰਦੇ ਜਿੱਦਾਂ ਇੱਥੇ ਪਹਾੜੀ ਕਿਕਰਾਂ, ਇੱਦਾਂ ਕੁੱਤੇ ਬੇਬਹਾ ਮੰਨਦੇ ਸੀ। ਹਾਂਜੀ, ਕਿਆ ਬਾਤਾਂ ਸੀ ਉਸ ਦੀਆਂ। ਯਾਦ ਤਾਂ ਆਉਂਦਾ ਹੁਣ। ਮੈਂ ਜਾ ਸਕਦਾ ਜੇ ਹੁਣ ਵੀ ਹੁਸ਼ਿਆਰਪੁਰੋਂ ਅਸੀਂ ਉਤਰ ਕੇ ਜਾਈਏ ਨਾ, ਇੱਧਰ ਕੁਤਬਲ ਦੇ ਪਾਸੇ ਸਾਡਾ ਚੌਂਗੋਹਾਂ ਦੇ ਪਿੰਡ ਸੀਗਾ, ਸਾਹਮਣੇ ਸਾਡੇ ਮਕਾਨ। ਆਪਣੇ ਦਿਮਾਗ 'ਚ ਉਦਾਂ ਹੀ। ਹਾਂ, ਬਿਲਕੁਲ। 2 ਮੀਲ ਤੇ ਜਾ ਕੇ ਜੰਗਲ ਆਉਂਦਾ, ਉਹਦੇ ਵਿੱਚ ਸਿੱਧੀ ਡੰਡੀ ਜਾਂਦੀ ਸੀ। ਤੇ ਸਾਡੇ ਮਾਰੂ ਜਾਂ ਹੁਣ ਜਿਹੜਾ ਇੱਧਰਲਾ ਚੌਹਾਲ ਪਿੰਡ ਸੀਗਾ, ਉੱਥੇ ਡੈਮ ਬਣ ਗਿਆ, ਚੋ ਸੀਗਾ, ਉਹ ਬਣ ਕੇ ਇੱਕ ਸਾਡੇ ਪਿੰਡ ਦਾ ਸੀਗਾ, ਉੱਥੇ ਵੀ ਡੈਮ ਬਣਾਤੇ। ਹੁਣ ਤਾਂ ਬੜੇ ਖੁਸ਼ਹਾਲ ਆ। ਉਹ ਮੁੰਡਾ ਮੇਰਾ ਸਾਥੀ ਕਹਿੰਦਾ ਸੀਗਾ, ਅਸੀਂ ਮੱਕੀਆਂ ਬੀਜਦੇ, ਆਲੂ ਬੀਜਦੇ ਆ, ਬੜੇ ਖੁਸ਼ਹਾਲ। ਉਹ ਜਿਹੜਾ ਤੁਸੀਂ ਜੰਗਲ ਕਹਿੰਦੇ, ਉਹ ਜੰਗਲ ਕਿੱਥੇ ਹੁਣ ਰਿਹਾ ਹੋਣਾ? ਹੁਣ ਤਾਂ ਬਦਲ ਗਿਆ। ਹਾਂ, ਤੇ ਪਾਣੀ ਜੀ ਅੱਛਾ ਹੋ ਗਿਆ। ਪਾਣੀ ਅੱਛਾ ਹੋ ਗਿਆ, ਆਬਾਦੀਆਂ ਵੱਧ ਗਈਆਂ। ਪਾਣੀ ਸਾਡੇ ਬਹੁਤ ਡੂੰਘਾ, ਤੇ ਘੜਿਆਂ 'ਚ ਪਾਣੀ ਲਾਉਂਦੇ ਹੁੰਦੇ ਸੀਗੇ। ਹਾਂਜੀ, ਬੜੀ ਡੂੰਘਾ ਸੀਗਾ। ਮੱਕੀ ਬੜੀ ਮਸ਼ਹੂਰ ਸੀ ਉੱਥੋਂ ਦੀ। ਮੱਕੀ ਦਾ ਬਾਰਿਸ਼ ਨਾਲ ਹੁੰਦੀ ਸੀ। ਕਮਾਦ ਬਹੁਤ ਮਸ਼ਹੂਰ ਸੀ। ਮੱਕੀ ਬੜੀ ਕਹਿੰਦੇ ਲੇਸ ਹੁੰਦਾ ਸੀਗਾ। ਹਾਂ, ਮਿੱਠੀ ਹੁੰਦੀ ਸੀ। ਜ਼ਮੀਨ ਮਾਝੇ ਜ਼ਮੀਨ 'ਚ ਸੱਚਿਆ ਸੀ, ਕਮਾਦ ਸੀ। ਅੱਛਾ। ਕਣਕ ਦੇ ਚਨੇ ਰਲਾ ਕੇ ਬੇਜੜ ਜਿਹੇ ਬੀਜਣੇ। ਹੁਣ ਅੱਸੂ ਮਹੀਨੇ ਦੇ ਅਖੀਰ ਅਸੀਂ ਬਿਜਾਈ ਸ਼ੁਰੂ ਕਰ ਦਿੰਦੇ ਸੀ। ਅੱਛਾ ਬਾਬਾ ਜੀ, ਫਿਰ ਜਦੋਂ 1947 ਦਾ ਟਾਈਮ ਆ, ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਹੁਣ ਚੱਲ ਜਾਣਾ ਹੈ ਇੱਥੋਂ, ਫਿਰ ਕੀ ਬਣਿਆ ਸੀ? ਸਿੱਖਾਂ ਦੇ ਜਥੇ ਪੈਣ ਲੱਗ ਪਏ। ਅੱਛਾ। ਸਾਨੂੰ ਫਿਰ ਡਰਦੇ ਮਾਰੇ ਅਸੀਂ ਨਾ ਥੈਰ ਥੂਰ ਵੀ ਬਣਾਏ, ਤੇ ਅਸੀਂ ਕਦੀ ਇਸ ਪਿੰਡ 'ਚ ਕਦੀ ਉਸ ਪਿੰਡ 'ਚ ਜਥੇ ਪੈਣੇ। ਅਸੀਂ ਆਪਣੇ ਗੱਡੇ ਜੋੜੇ ਤੇ ਹੁਸ਼ਿਆਰਪੁਰ ਆ ਗਿਆ, ਥੋੜ੍ਹਾ ਥੋੜ੍ਹਾ ਸਮਾਨ ਰੱਖ ਲਿਆ। ਤੇ ਅਸੀਂ ਕਿਹੜਾ ਜਾਣਾ, ਸਾਡੇ ਦਿਲ ਵਿੱਚ ਇਹ ਸੀਗੀ ਵੀ ਅਸੀਂ ਮੁੜ ਕੇ ਆ ਹੀ ਜਾਣਾ, ਅਸੀਂ ਕਿਤੇ ਨਹੀਂ ਜਾਣਾ। ਉੱਥੇ ਹੁਸ਼ਿਆਰਪੁਰ ਆ ਗਏ, ਥੋੜ੍ਹਾ ਬਹੁਤ ਸਮਾਨ ਲਿਆਂਦਾ। ਸਾਡੀਆਂ ਜਿਹੜੀਆਂ ਮੱਝਾਂ ਸੀ ਉਹ ਰਾਸਤੇ ਦੇ ਵਿੱਚ ਸਿੱਖਾਂ ਨੇ ਖੋਹ ਲਈਆਂ। ਹਾਂਜੀ, ਅਤੇ ਫਿਰ ਅਸੀਂ ਹੁਸ਼ਿਆਰਪੁਰ ਦਾ ਇੱਕ ਮੁਹੱਲਾ ਕਮਾਲਪੁਰ ਸੀਗਾ, ਉੱਥੇ ਰਹੇ 8-7 ਦਿਨ। ਉੱਥੋਂ ਫਿਰ ਅਸੀਂ ਉੱਠੇ ਚੂੜ ਵਾਲੀ ਪਿੰਡ ਸੀਗਾ, ਉੱਥੇ ਫਿਰ ਅਸੀਂ 20-22 ਦਿਨ ਬਾਰਿਸ਼ਾਂ ਬਹੁਤ ਦੁਨੀਆ ਬਹੁਤ ਜ਼ਿਆਦਾ ਬਾਰਿਸ਼ਾਂ ਹੋਈਆਂ, ਬਹੁਤ ਦੁਨੀਆ ਮਰੀ ਉੱਥੇ 20 ਵਾਰ। ਫਿਰ ਉੱਥੋਂ ਉੱਠ ਕੇ ਜਲੰਧਰ ਆਦਮਪੁਰ ਦੀ ਛਾਉਣੀ ਸੀ, ਉੱਥੇ ਆ ਗਏ। ਉੱਥੇ ਜਿਹੜਾ ਸਾਡਾ ਆਦਮਪੁਰ ਦੀ ਛਾਉਣੀ ਤੋਂ ਅੱਗੇ ਕਾਫਲਾ ਉੱਠ ਕੇ ਗਿਆ ਨਾ, ਉਹ ਬਿਆਸੇ ਦਰਿਆ 'ਚ, ਉਹ ਬਾਰਿਸ਼ ਉਹਨਾਂ ਨੇ ਬਿਆਸੇ ਦਰਿਆ 'ਚ ਆਈ ਸੀ। ਉਹ ਰਾਤ ਨੂੰ ਦਰਿਆ ਜਿਹੜਾ ਨਾ ਉਹਨੇ ਚੜ੍ਹਾਅ ਮਾਰਿਆ, ਟੁੱਟ ਗਿਆ, ਉਹ ਸਭ ਦੁਨੀਆ ਮਰ ਗਈ, ਖੱਪ ਗਿਆ। ਅਤੇ ਸਾਨੂੰ ਫਿਰ 20 ਦਿਨ 15 ਦਿਨ ਅਟਕਣਾ ਪਿਆ। ਦੁਨੀਆ ਦਾ ਜਾਨਵਰ ਬੰਦੇ ਮਰੇ ਫਿਰਦੇ ਸੀਗੇ, ਅਤੇ ਬਹੁਤ ਮੁਸ਼ਕਲ ਹੈ। ਅੱਛਾ, ਉਹ ਬਾਰਿਸ਼ਾਂ ਅਗਰ ਨਾ ਹੁੰਦੀਆਂ ਤਾਂ ਫਿਰ ਲੋਕ ਜਿਹੜੇ ਮਰੇ ਸੀ ਨਾ, ਉਹਨਾਂ ਦੀ ਬਦਬੂ ਦੇ ਨਾਲ ਹੋਰ ਜ਼ਿਆਦਾ ਬਿਮਾਰੀਆਂ ਫੈਲਣ ਦਾ ਪਸ਼ੂ ਵੀ ਅੱਲਾਹ ਪਾਕ ਜੋ ਕਰਦਾ ਸਾਰੇ। ਅਤੇ ਉੱਥੇ ਜਿਹੜੇ ਫੌਜੀ ਸੀਗੇ ਨਾ, ਉਹਨੇ ਡੰਡੇ ਫੜੇ, ਕਹਿੰਦੇ ਭਜਾ ਦਿਓ, ਭਜਾਣੇ, ਕਿਸੇ ਨੂੰ ਗੱਲ ਵੀ ਨਹੀਂ ਕਰਦੇ। ਅਤੇ ਦਬਾਲ ਕੇ ਬਹੁਤ ਭਜਾ ਕੇ ਉਹਨਾਂ ਸਫਰ ਨਾ ਟਿਕਣ ਨਹੀਂ ਦਿੰਦੇ ਸੀਗੇ, ਡੰਡੇ ਠੋਕੇ ਜਾਣਾ, ਭੱਜੋ ਭੱਜੋ, ਜਲਦੀ ਕਰੋ ਜਲਦੀ ਕਰੋ, ਦੋ ਹੀ ਪਾਸੇ। ਅੱਛਾ ਬਜ਼ੁਰਗੋ, ਜਿਹੜਾ ਆਪਣਾ ਪਿੰਡ ਸੀ ਬਰੋਟੀ, ਇਹਦੇ ਆਲੇ ਦੁਆਲੇ ਦੇ ਜਿਹੜੇ ਪਿੰਡ ਸੀ ਉਹਨਾਂ ਦੇ ਕਿਹੜੇ ਕਿਹੜੇ, ਉਹਨਾਂ ਦੇ ਨਾਂ ਦੱਸੋ ਕਿਹੜੇ ਕਿਹੜੇ ਸੀਗੇ?
ਜਨੂਬ ਵਾਲ ਦੇ ਪਾਸੇ ਜੇ ਚੋਹਾਲ ਪਿੰਡ, ਹਾਂਜੀ, ਤੇ ਲਹਿੰਦੇ ਮਗਰਬ ਵਾਲ ਦੇ ਪਾਸੇ ਸਰਾਈ ਭਾਗੋਵਾਲ, ਹਾਂਜੀ, ਤੇ ਇੱਧਰਲੇ ਪਾਸੇ ਨਿਆਲਾ ਮੁਸਤਾਪੁਰ ਮਹਿੰਗਰਵਾਲ, ਹਾਂਜੀ, ਇਹ ਪਿੰਡ ਸੀਗੇ। ਤੇ ਹੋਰ ਦੂਰ ਦੂਰ ਬਾਗਪੁਰ, ਹਰਿਆਣਾ ਸਾਡੇ ਇਲਾਕੇ ਵਿੱਚ ਮਸ਼ਹੂਰ ਸੀਗਾ। ਉੱਥੇ ਦੇ ਜਿਹੜੇ ਰਾਣਿਆਂ ਨੂੰ ਖਿਤਾਬ ਮਿਲਿਆ, ਹਰਿਆਣੇ ਵਾਲੇ ਜਿਹੜੇ ਸੀਗੇ ਨਾ ਉਹਨਾਂ ਨੂੰ ਰਾਣੇ ਕਹਿੰਦੇ, ਹੋਰ ਸਾਡੇ ਵਰਗੇ ਨਹੀਂ ਰਾਣੇ ਸੀਗੇ, ਇਹ ਪਾਕਿਸਤਾਨ 'ਚ ਆਣ ਕੇ ਰਾਣੇ ਬਣੇ ਆ। ਹਾਂ, ਉਹਨਾਂ ਨੂੰ ਗੌਰਮੈਂਟ ਨੇ ਖਿਤਾਬ ਦਿੱਤਾ ਸੀਗਾ ਰਾਣਾ, ਹਾਂ, ਰਾਣਿਆਂ ਦਾ ਉਹ ਪਿੰਡ ਸੀਗਾ। ਅੱਛਾ, ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਕਿਹੜੇ ਪਿੰਡਾਂ ਸੀ? ਸਾਡੀ ਰਿਸ਼ਤੇਦਾਰੀ ਲਾਚੌਲ, ਸਾਡੇ ਛੇਮਕੋਟ ਸੀ, ਪਡੋਰੀ ਪਿੰਡ ਹੈ ਹਰਿਆਣੇ ਦੇ ਅਗਲੇ ਪਾਸੇ, ਬਰਾਮ ਸੀਗਾ ਪਿੰਡ, ਉਹ ਜ਼ਿਲ੍ਹੇ ਜਲੰਧਰ 'ਚ ਆ ਜਾਂਦਾ। ਹਾਂਜੀ, 7 ਤੋਂ 12 ਕੋਈ ਸਾਡੇ ਬਾਪ ਦੇ ਨਾਨਕੇ ਉੱਥੇ ਸੀ। ਸਾਡਾ ਜਿਹੜਾ ਬਾਪ ਦਾ ਮਾਮੇ ਦਾ ਪੁੱਤ ਸੀਗਾ ਨਾ, ਉਹ ਵਜ਼ੀਰ ਅਲੀ ਖਾਨ ਜ਼ੈਲਦਾਰ ਸੀਗਾ, ਬੜਾ ਮਸ਼ਹੂਰ ਆਦਮੀ ਸੀ। ਅੱਛਾ, ਰਾਜਪੂਤਾਂ ਕੋ ਅਕਸਰ ਜਿਹੜੇ ਅਹੁਦੇ ਬੜੇ ਬੜੇ ਹੁੰਦੇ ਸੀਗੇ, ਜ਼ੈਲਦਾਰੀ ਬਹੁਤ ਜ਼ਿਆਦਾ ਰਾਜਪੂਤਾਂ ਕੋਲ। ਹਾਂਜੀ, ਉਹ ਜਿਹੜਾ ਜ਼ੈਲਦਾਰ ਸੀ ਜੀ, ਇੱਥੇ ਜਮਰਾ ਵੀ ਆ ਕੇ ਫਿਰ ਕੇ ਭਰਾਵਾਂ ਨੂੰ ਮਿਲਦਾ ਆਉਂਦਾ ਹੁੰਦਾ, ਤਾਂ ਉਹਦੇ ਪਿੰਡ ਵਿੱਚ ਉਹਨੇ ਜਾਣਾ, ਕਿਸੇ ਚੀਜ਼ ਦੀ ਕਿਸੇ ਕੰਮੀ ਦੀ ਚੀਜ਼ ਦਾ ਵੀ ਸ਼ਾਦੀ ਹੋਵੇ ਨਾ, ਉਹਨੇ ਸਿਰ 'ਤੇ ਪਿਆਰ ਦੇਣਾ ਤੇ 1 ਰੁਪਈਆ ਦੇਣਾ, 1 ਰੁਪਈਆ ਦੇਣਾ, ਕਹਿਣਾ ਜ਼ੈਲਦਾਰ ਦੀ ਦਾੜੀ ਵੱਲ ਦੇਖੀ, ਅਗਲੇ ਨੇ ਇਹ ਨਹੀਂ ਕਹਿਣਾ ਚੀਰਾਂ ਦੀ, ਜ਼ੈਲਦਾਰ ਦੇ ਪਿੰਡ ਦੀ ਕਹਿਣਾ ਮੇਰੀ ਦਾੜੀ ਲਾਜ ਰੱਖੀ। ਹਾਂ, ਲਾਜਪਾਲ ਬੰਦੇ ਸੀ ਪੁਰਾਣੇ। ਤੇ ਘੋੜੀ ਦੇ ਵਿੱਚ ਸਵਾਰ ਨੂੰ ਨਹੀਂ ਲੰਘਣ ਦੇਣਾ, ਘੋੜੀ ਦੇ ਸਵਾਰ ਕਹਿਣਾ ਉਤਰ ਕੇ ਜਾ, ਉਤਰ ਕੇ ਜਾ, ਝਾਤੀ ਨਾ ਪਵੇ। ਹਾਂ, ਘਰਾਂ ਝਾਤੀ ਨਾ ਪਵੇ। ਹਾਂ, ਇਹ ਤਾਂ ਸਿਆਣਿਆਂ ਗੱਲਾਂ ਬੰਦਿਆਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਜੀ। ਉਹ ਇੱਜ਼ਤਾਂ ਦੀ ਨਾ ਬੜੀ ਸੰਭਾਲ ਕਰਦੇ ਹੁੰਦੇ ਸੀਗੇ। ਬਾਹਰ ਦਾ ਬੰਦਾ ਆ ਕੇ ਸਾਡੀਆਂ ਧੀਆਂ ਭੈਣਾਂ ਨੂੰ ਕਿੱਦਾਂ ਝਾਤੀ ਮਾਰ ਦਿਵੇ। ਆਪਾਂ ਜਦੋਂ ਉੱਥੋਂ ਆਏ ਆ ਤੇ ਆਪਣਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਹੈਗਾ? ਸਾਡੇ ਨੇ ਬੰਦਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ। ਸਾਡੇ ਕੋਈ ਜਾਨਵਰ ਜਿਹੜੇ ਮੱਝਾਂ ਮੁੱਝਾਂ ਉਹ ਰਾਹ 'ਚ ਆਦਮਾਂ ਖੋਲ੍ਹੀਆਂ ਸੀ ਅਗਲੇ ਨੇ। ਖੋਲ੍ਹੀਆਂ ਸੀ? ਹਾਂ। ਅੱਛਾ, ਉਹ ਕਿੱਦਾਂ ਖੋਈਆਂ ਸੀ? ਉਹ 2-3 ਸਿਆਣੇ ਬੰਦੇ ਲੈ ਕੇ ਆਉਂਦੇ ਸੀਗੇ। ਉਹ ਨਹੀਂ ਕਿਹਾ ਇਹ ਮੱਝਾਂ ਸਾਨੂੰ ਦੇ ਦੇ, ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦਾਂਗੇ। ਉਹਨੇ ਡਰਦਿਆਂ ਨੇ ਦੇ ਦਿੱਤੀਆਂ। ਅੱਛਾ, ਜਾਨ ਬਚਾਈ ਆਪਣੀ ਜਾਨ ਬਚਾਈ। ਅਤੇ ਬਹੁਤ ਜਿਹੜੇ ਸੀਗੇ ਅਸੀਂ ਗੱਡੇ ਜੋੜੇ ਸੀਗੇ। ਫਿਰ ਸਾਨੂੰ ਪਤਾ ਲੱਗਿਆ ਪਾਕਿਸਤਾਨ 'ਚ ਜਾਣਾ। ਅਸੀਂ ਫਿਰ ਉਹਨਾਂ ਦੇ ਉੱਤੇ ਬਹਿ ਬੂਹ ਕੇ ਪਾਕਿਸਤਾਨ 'ਚ ਪਹੁੰਚ ਗਏ ਹਾਂ ਗੱਡਿਆਂ 'ਤੇ। ਕਿੰਨੇ ਦਿਨਾਂ 'ਚ ਪਹੁੰਚੇ ਸੀ ਆਪਾਂ? ਅਸੀਂ ਛੋਟੇ ਈਦ ਉਲ ਫਿਜ਼ਾ ਜਿਹੜੀ ਸੀ ਨਾ, ਛੋਟੀ, ਹਾਂਜੀ, ਉਹਦੇ 8 ਦਿਨ ਬਾਅਦ ਅਸੀਂ ਉੱਠੇ ਜਾਂ ਬਰੋਟੀ 'ਚੋਂ, ਹਾਂਜੀ। ਅਤੇ ਬਕਰਾ ਈਦ ਹੋਈ ਸਾਨੂੰ ਸ਼ਾਹਦਰੇ ਲਾਹੌਰ, ਹਾਂਜੀ। ਅਤੇ ਤਾਜੀ ਹੋਈ ਫੁੰਮਣ ਸ਼ਾਹ ਦੀ ਤਕੀਏ। 2.5-3 ਮਹੀਨੇ ਪੜਿਆ ਅਸੀਂ ਜਾਮਰਾ। ਸਿੱਧੇ ਇੱਥੇ ਆ ਗਏ ਸੀ ਪਿੰਡ 'ਚ ਜਾਮਰਾ? ਹਾਂਜੀ, 8 ਦਿਨ ਅਸੀਂ ਫੈਸਲਾਬਾਦ ਰਹੇ ਹਾਂ ਕੰਪ 'ਚ, ਹਾਂਜੀ। ਅਤੇ ਸਾਡੇ ਪਿੰਡ ਦੇ ਜਿਹੜੇ ਅਬਦੁਰਮਾਨ ਖਾਨ ਸਾਹਿਬ ਨੇ, ਇਹਦੇ ਭਰਾ ਹੀ ਸੀਗੇ, ਉਹਨੇ 10 ਮਰਬੇ ਅਲਾਟ ਕਰਾਤੇ ਜਾਮਰਾ ਆਏ। ਉਹਨੇ ਕਿਹਾ ਜਿੰਨੇ ਗੁੱਜਰ ਆ ਤੁਸੀਂ ਜਿਹੜੇ ਹੈ ਨਾ ਸਿੱਧੇ ਜਾਮਰਾ ਆ ਜਾਓ, ਉੱਥੇ ਤੁਹਾਡਾ ਇੰਤਜ਼ਾਮ ਕੀਤਾ ਹੈ। ਅਸੀਂ ਆ ਗਏ। ਫਿਰ ਅਸੀਂ 10 ਮਰਬੇ ਕੀ ਕਰਨੇ ਸੀਗੇ, ਕਿੱਲੇ ਪਾਟੀ ਇੱਕ ਜ਼ਮੀਨ ਮਿਲੇ। ਫਿਰ ਅਸੀਂ ਗੁੱਜਰ ਹੋਰ ਆਲੇ ਦੁਆਲੇ ਆਪਣੇ ਬੰਦੇ ਸੱਦ ਲਏ। ਹਾਂ, ਇੱਥੇ ਜਾਮਰਾ 3 ਮਹੀਨਿਆਂ ਤੋਂ ਉੱਪਰ ਟਾਈਮ ਲੱਗਾ। ਹਾਂਜੀ ਬਾਬਾ ਜੀ, ਆਪਣਾ ਕੋ ਉੱਥੇ ਮੱਝਾਂ ਤੁਹਾਡੇ ਕੋਲ ਰਾਹ ਦੇ ਵਿੱਚ ਖੋਲ੍ਹੀਆਂ, ਕੋਈ ਪੈਸਾ ਧੇਲਾ ਕੋਈ ਸੋਨਾ ਜ਼ੇਵਰ ਤਾਂ ਨਹੀਂ ਉੱਥੇ ਛੱਡ ਕੇ ਆਏ? ਨਹੀਂ, ਉਹ ਸਾਡੇ ਜਿਹੜੇ ਸੀ ਇੱਦਾਂ ਦੇ ਜੀ ਸੋਨਾ ਉਹ ਗੱਡਿਆਂ 'ਤੇ ਬੁੜੀਆਂ ਜਿਹੜੀਆਂ ਆਈਆਂ ਸੀ ਉਹ ਹਫਾਜ਼ਤ ਨਾਲ ਆਈਆਂ। ਜਿਹਨਾਂ ਦੇ ਪਿੰਡ ਸਿੱਖਾਂ ਦਾ ਜੱਸਾ ਪੈਂਦਾ ਸੀ ਨਾ, ਉੱਥੇ ਬਹੁਤ ਬੇਇੱਜ਼ਤੀ ਹੁੰਦੀ ਸੀ ਔਰਤਾਂ ਦੀ, ਹਾਂਜੀ, ਔਰਤਾਂ ਦੀ ਬਹੁਤ ਬੇਇੱਜ਼ਤੀ ਕਰਦੇ ਸੀ। ਅਸੀਂ ਅਮਨ ਨਾਲ ਆਏ। ਬਹੁਤਿਆਂ ਨੂੰ ਇਹ ਸੀ ਨਾ ਕਿ ਆਪਾਂ 8-10 ਦਿਨ ਅੱਗੇ ਪਿੱਛੇ ਰਹਿ ਕੇ ਮੁੜ ਕੇ ਦੁਬਾਰਾ ਫਿਰ ਆਪਾਂ ਪਿੱਛੇ ਆ ਜਾਣਾ ਆ, ਇਸ ਕਰਕੇ ਬਹੁਤਾ ਸਮਾਨ ਚੱਕਿਆ ਨਹੀਂ ਸੀ। ਇੱਥੇ ਆਣ ਕੇ ਵੀ ਸਾਨੂੰ ਇਹੀ ਅਸੀਂ ਮੁੜ ਜਾਣਾ ਸਾਲ ਦੀ ਗੱਲ ਹੈ। ਅਸੀਂ ਸਮਾਨ ਹੀ ਥੋੜ੍ਹਾ ਜਿਹਾ ਨਹੀਂ ਚੱਕਿਆ ਵੀ ਜਿਹੜੇ 4 ਦਿਨ ਕੱਟਣੇ ਆ। ਅਨਾਜ ਤਾਂ ਸਾਰਾ ਉੱਥੇ ਛੱਡਿਆ ਹੋਣਾ? ਹਾਂ, ਕੋ ਮਣ 2 ਮਣ 4 ਮਣ ਦਾਣੇ ਤੇ ਕੋਲ ਚੱਕੀ ਲੈ ਲਈ ਸੀਗੀ। ਫਿਰ ਬੁੜੀਆਂ ਨੇ ਪੀ ਕੇ ਆਟਾ ਖਾ ਲੈਣਾ, ਹਾਂਜੀ। ਅਤੇ ਸਾਲਣ ਦੇ ਇੱਦਾਂ ਕਦੀ ਮਿਰਚਾਂ ਮੁਰਚਾਂ ਨਾਲ ਖਾ ਲੈਣੀ, ਕਦੀ ਖਾਏ ਨਾ, ਹਾਂ, ਆਪਣਾ ਗੁਜ਼ਾਰਾ ਕਰਦੇ। ਕੋਈ ਜ਼ਿੰਦਗੀ ਦਾ ਐਸਾ ਯਾਦਗਾਰ ਵਾਕਿਆ ਜਿਹੜਾ ਤੁਸੀਂ ਅੱਜ ਤੱਕ ਭੁੱਲੇ ਨਾ ਹੋਵੋ? ਹਾਂ, ਬਸ ਉਹ ਯਾਦਗਾਰ ਇਹ ਜੇ ਮੈਨੂੰ ਇੰਨਾ ਯਾਦ ਆ ਵੀ ਮੈਂ ਹੁਸ਼ਿਆਰਪੁਰ ਜਾਵਾਂ, ਆਪਣੇ ਕੁਤਬਵਾਲ ਦੇ ਪਾਸੇ ਪਿੰਡ ਮੇਰਾ, ਮੈਂ ਜਾ ਸਕਦਾ, ਹਾਂਜੀ। ਮੇਰੇ ਉਹਦੇ ਚਮਾਰ ਸੀਗੇ, ਹਾਂਜੀ, ਹਰੀਆ ਚੌਂਕੀਦਾਰ, ਹਾਂਜੀ, ਉਹਦੇ 3 ਪੁੱਤ ਸੀਗੇ। ਹੁਣ ਉਹਦਾ ਪੁੱਤ ਜਿਹੜਾ ਬੜਾ ਸੀਗਾ ਉਹ ਹੰਸਰਾਜ ਸੀਗਾ। ਚੌਕੀਦਾਰ ਦਾ ਬੇਟਾ ਹੈ ਹੰਸਰਾਜ? ਹਾਂ, ਆਹੋ।
ਨਹੀਂ ਹੰਸਰਾਜ ਸੰਤਰਾਜ ਆ। ਸੰਤਰਾਜ। ਉਹ ਹੁਣ ਬਾਅਦ ਦੇ ਵਿੱਚ ਨਾ ਉਹ ਨੰਬਰਦਾਰ ਹੋ ਗਿਆ। ਅੱਛਾ। ਇਹ ਮੁੰਡੇ ਨੇ ਮੇਰੇ ਸਾਥੀ ਨੇ ਦੱਸਿਆ ਵੀ ਮੇਰਾ ਬਾਪ ਨੰਬਰਦਾਰ ਆ ਹੁਣ। ਹਾਂ। ਤੇ ਉਹ ਤੇ ਛੋਟਾ ਪ੍ਰਤਾਪਾ ਸੀਗਾ, ਇੱਕ ਮਹਿੰਗਾ ਸੀ, 3 ਭਰਾ ਸੀ। ਉਹ ਸਾਡੇ ਨਾਲ ਜੁੱਤੀਆਂ ਸੀਂਦੇ ਹੁੰਦੇ ਸੀ। ਪ੍ਰਤਾਪਾ ਸਾਡੇ ਨਾਲ ਸੇਪੀ ਦਾ ਕੰਮ ਕਰਦਾ ਸੀਗਾ। ਅੱਛਾ। ਹਾਂਜੀ। ਹੋਰ ਜਮਾਰ ਸੀਗੇ, ਇੱਕ ਪੂਰਨ ਸੀਗਾ, ਉਹ ਕੱਪੜੇ ਸੀਂਦਾ ਹੁੰਦਾ ਸੀ, ਇੱਕ ਤੁਲਸੀ ਸੀਗਾ, ਇਹਨਾਂ ਦੀ ਦਾਦੀ ਦਾ ਨਾਮ ਨਾਂਤੀ ਸੀਗਾ, ਪ੍ਰਤਾਪੇ ਦੀ ਤੀਵੀਂ ਦਾ ਮਨਸੋ ਸੀਗਾ। ਹਾਂ, ਨਾਂ ਤਾਂ ਸਾਰੇ ਯਾਦ ਆ ਤੁਹਾਨੂੰ। ਤੇ ਹੋਰ ਜਾਂਦੇ ਹੋਣੇ ਉਹਨਾਂ ਦੇ ਘਰਾਂ 'ਚ ਫਿਰ। ਹੈਂ ਖੇਡਦੇ ਆ ਖਲਦੇ? ਉਹ ਸਾਡੇ ਨਾ ਜਿਸਲੇ ਵਾਢੀ ਕਰਦੇ ਬਜ਼ੁਰਗ, ਮੈਂ ਤਾਂ ਛੋਟਾ ਸੀਗਾ, ਹਾਂ। ਤੇ ਉਹ ਨਾ ਸਾਡੀ ਜਿਸ ਦਿਨ ਛੇਕਲ ਦੀ ਦਿਨ ਵਾਢੀ ਹੋਣੀ ਨਾ, ਹਾਂ। ਤੇ ਉਹ ਜਿਹੜੀ ਸੀਗੀ ਚੌਂਕੀਦਾਰਨੀ ਸਾਡੀ, ਉਹਨੇ ਝੁੰਡ ਕੱਢੇ ਸਾਡੇ। ਦੇਖ ਲਾ ਉਹ ਚਮਾਰ ਸੀਗੇ, ਸਾਡੇ ਭਰਾਵਾਂ ਕੋਲ ਪੜਦਾ ਕਰਦੀਆਂ ਸੀ। ਝੁੰਡ ਕੱਢ ਕੇ ਜਾਣਾ ਤੇ ਉਹਨੇ ਅੱਗੇ ਗੀਤ ਗਾਣਾ, ਤੇ ਮਗਰ ਉਹਦੀ ਪੋਤੀਆਂ ਨੇ ਗੀਤ ਗਾਉਂਦੀਆਂ ਜਾਣਾ। ਗੀਤ ਕਿਹੜਾ ਗਾਉਂਦੇ ਹੁੰਦੇ ਸੀ? ਉਹ ਮੈਨੂੰ ਯਾਦ ਹੈ। ਨਹੀਂ ਆਉਂਦਾ ਹੋਣਾ ਤੁਹਾਨੂੰ। ਗੀਤ ਮੈਨੂੰ ਕਿਤੇ ਯਾਦ ਹੈ। ਉਹ ਫਿਰ ਉੱਥੇ ਉਹਨੇ ਗੀਤ ਗਾਣੇ ਤੇ ਕਹਿਣਾ ਚੌਧਰੀਆਂ ਦਾ ਛੇਕਲ ਦੇਣਾ, ਚੌਧਰੀਆਂ ਨੇ ਫਿਰ ਉਹਨੂੰ ਮੱਕੜੇ ਦੇਣੇ, ਉਹਨੇ ਲੈ ਕੇ ਆਉਣਾ, ਗੀਤ ਗਾਉਂਦੀਆਂ ਜਾਣਾ, ਗੀਤ ਗਾਉਂਦੀਆਂ ਜਾਣਾ, ਠੀਕ। ਉਹਨਾਂ ਨੂੰ ਬੱਕੜੇ ਦੇਣੇ, ਬੜੀ ਖੁਸ਼ ਹੋ ਜਾ। ਉਹ ਬੜਾ ਪਿਆਰ ਨਾਲ ਲੋਕ ਰਹਿੰਦੇ ਹੁੰਦੇ ਸੀ। ਇਹ ਤਾਂ ਹੈ ਹੀ ਨਹੀਂ ਆ ਦੇਖ ਲਾ, ਉਹ ਦੇਖ ਲਾ, ਸਾਡੇ ਕੋਲ ਝੁੰਡ ਕੱਢ ਕੇ ਜਾਂਦੀਆਂ ਸੀ ਸਾਡੇ ਹਜਾ ਕਰਦੇ ਪਾਲਿਆ ਵੱਡਿਆਂ ਛੋਟੇ ਹਾਂ ਬੜਿਆ ਕਾ। ਬੜਿਆਂ ਤੋਂ ਝੁੰਡ ਕੱਢਦੀਆਂ ਹੁੰਦੀਆਂ ਦੇਰਾਂ ਆਹੋ ਜੇਠਾਂ ਤੋਂ। ਹਾਂ ਉਹ ਸਮਝਦੇ ਸੀ ਵੀ ਸਾਡੇ ਦੇਰ ਜੇਠ ਹੀ ਆ। ਹਾਂ। ਠੀਕ ਆ। ਯਾਦ ਆਉਂਦਾ ਆਪਾਂ ਨੂੰ ਇਲਾਕਾ ਆਪਣਾ। ਅੱਛਾ। ਬੜਾ ਖੁਸ਼ਹਾਲ ਹੈ। ਸਾਡੇ ਇੰਨੇ ਫਲ ਦੇ ਦਰਖਤ ਹੁੰਦੇ ਸੀ, ਕਈ ਗੰਨੇ 5-7। ਸਾਡਾ ਤਾਂ ਜੰਨਤ ਦਾ ਇਲਾਕਾ ਸੀਗਾ। ਸਾਨੂੰ ਕਦੀ ਸ਼ੱਕ ਨਹੀਂ, ਇਲਾਕਾ ਦੱਸਦੇ ਆ ਨਾ, ਸਾਨੂੰ ਦੇਖਿਆ ਵੀ ਹੁਣ ਤਸਵੀਰਾਂ ਵੀ। ਸਾਨੂੰ ਕਦੀ ਲੋੜ ਨਹੀਂ ਪਈ ਸੀ ਪੱਠੇ ਵੱਢ ਕੇ ਪਾਉਣ ਦੀ। ਇੱਕ ਆਦਮੀ ਨੇ ਸਾਡੇ 13 ਘਰਾਂ ਦੇ 40-50 ਪਸ਼ੂ ਹੁੰਦੇ ਸੀ, ਰੱਸੇ ਖੋਲ ਦੇਣੇ, ਇੱਕ ਆਦਮੀ ਨੇ ਮਗਰ ਆ ਜਾਣਾ ਤੇ ਉਹ ਸ਼ਾਮ ਨੂੰ ਫੇਰ ਕੇ ਆ ਜਾਣਾ। ਰੰਗ ਬਰੰਗੀ ਬੂਟੀ ਖਾਣੀ ਪਹਾੜੀ ਇਲਾਕੇ ਦੀ, ਤਾਂ ਉਹਦਾ ਤੇ ਦੁੱਧ ਦੀ ਸ਼ਾਮ ਨੂੰ ਤਸਵੀਰ ਵੀ ਜਦੋਂ ਵੱਖਰੀ ਆਉਣਾ, ਉਹਨੇ ਨਾ ਬੜਕਾ ਮਾਰ ਦੇਣਾ ਆਉਣਾ। ਜੇਜੋਂ ਦੇ ਪੇੜੇ ਇਸੇ ਕਰਕੇ ਮਸ਼ਹੂਰ ਆ ਜੀ ਕਿ ਉਹ ਜਿਹੜੇ ਗਾਵਾਂ ਦੇ ਦੁੱਧ ਦੇ ਪੇੜੇ ਬਣਦੇ ਆ ਨਾ ਜੀ, ਉਹ ਗਾਵਾਂ ਜਿਹੜੀਆਂ ਚਾਰੂ ਆ, ਹਰ ਤਰ੍ਹਾਂ ਦੀ ਬੂਟੀ, ਹਰ ਤਰ੍ਹਾਂ ਦਾ ਉਹਨਾਂ ਨੇ ਕੋਈ ਚੀਜ਼, ਫਲ ਨੂੰ ਮੂੰਹ ਮਾਰਨਾ, ਪੱਤਿਆਂ ਨੂੰ, ਉਹ ਫਿਰ ਜਿਹੜਾ ਦੁੱਧ ਆ ਨਾ, ਉਹਦੀ ਤਸੀਰ ਦੁਨੀਆ ਦੇ ਕਿਤੇ ਵੀ ਇਹੋ ਜਿਹਾ ਦੁੱਧ ਨਹੀਂ ਜਿਹੜੀ ਤਸੀਰ ਉਸ ਦੁੱਧ ਦੀ ਆ। ਤੇ ਉਹਦੇ ਪੇੜੇ ਜਿਹੜੇ ਨਾ ਪੂਰੀ ਦੁਨੀਆ ਦੇ ਮਸ਼ਹੂਰ ਗਿਣੇ ਜਾਂਦੇ ਤੇ ਜੇਜੋਂ ਦੇ। ਉਹ ਫਿਰ ਜੇ ਸਾਡਾ ਪਸ਼ੂ ਸਾਡੇ ਇੱਕ ਦੂਸਰੇ ਸ਼ਹਿਰ ਨਾਲ ਰਲ ਗਿਆ ਨਾ, ਤਾਂ ਕੋਈ ਫਿਕਰ ਵਾਲੀ ਗੱਲ ਨਹੀਂ। ਸ਼ਾਮ ਨੂੰ ਕਹਿਣਾ 2-4 ਵਿੱਚ ਹੈ ਨਹੀਂ, ਸਵੇਰ ਨੂੰ 4 ਨੂੰ ਗਿਆ ਫੇਰ ਰਲ ਜਾਣੇ। ਜਾਣਾ। ਚੋਰੀ ਦਾ ਕੋਈ ਖਤਰਾ ਨਹੀਂ ਸੀ। ਹੁਣ ਤਾਂ ਇੱਥੇ ਮਾੜੀ ਜੀ ਅੱਖੋਂ ਪਰੇ ਹੋਈ ਨਹੀਂ ਤਾਂ ਗਾਇਬ ਹੋਈ ਨਹੀਂ, ਮੁੜ ਕੇ ਖਾਲੀ ਲੱਭਦੀ ਆ। ਉਹ ਵੀ ਕਿਤੇ ਲੱਭਦੀ ਨਹੀਂ ਤਾਂ ਉਹ ਵੀ ਨਹੀਂ ਲੱਭਦੀ ਹੈਗੀ। ਗਾਇਬ ਕਰ ਦਿੰਦੇ। ਇੱਥੇ ਤੁਸੀਂ ਹੁਣ ਜਾਮਾਰਾ 163 ਗਾਬੇ ਜਾਮਾਰਾ 'ਚ ਬੈਠੇ, ਕਿਹੜੇ ਕਿਹੜੇ ਤੁਹਾਡੇ ਭਾਈਆਂ ਦੇ ਨਾਂ ਕੀ ਆ, ਉਹ ਦੱਸਿਓ ਆਪਣੇ ਫੈਮਿਲੀ ਦੇ ਬਾਰੇ ਥੋੜਾ ਜਿਹਾ। ਇੱਥੇ ਸਾਡੇ ਇੱਕ ਚਾਚੇ ਦਾ ਪੁੱਤ ਨਿਸਾਰ ਖਾਨ ਸੀ। ਹਾਂ, ਉਹ ਚੌਧਰੀ ਬੰਦਾ। ਹਾਂ, ਚੌਧਰੀ ਬੰਦਾ ਮੈਂਬਰ ਹੈ ਇੱਥੇ। ਹਾਂਜੀ। ਦੂਸਰਾ ਉਹਦਾ ਭਾਈ ਅਕਬਾਰ ਸੀਗਾ। ਅੱਛਾ। ਹਾਂਜੀ। ਮੁਖਤਾਰ ਸੀਗਾ। ਹਾਂ। ਸ਼ੇਰ ਸੀਗਾ, ਮਰ ਗਿਆ, ਸਾਰੇ ਖਤਮ ਹੋ ਗਿਆ। ਦੂਸਰਾ ਚਾਚਾ ਜਿਹੜਾ ਸੀਗਾ, ਉਹਦੇ ਪੁੱਤ ਗੁਲਾਮ ਹੁੰਦਾ ਉਹਦਾ ਨਾਂ ਸੀਗਾ। ਉਹਦੇ 3 ਲੜਕੇ ਸੀਗੇ, ਮੁਹੰਮਦ ਹੁਸੈਨ, ਅਬਦੁਲ ਗਫੂਰ ਤੇ ਅਬਦੁਲ ਸ਼ਕੂਰ, ਉਹ ਵੀ ਖਤਮ ਹੋ ਗਿਆ। ਹਾਂਜੀ। ਮੈਂ ਉਹਨਾਂ ਚਾਚੇ ਦੇ ਘਰ ਵਿਆਹ ਆਇਆ ਸੀਗਾ। ਅੱਛਾ। ਤੇ ਸਾਡੇ ਬਾਪ ਦੀਆਂ 2 ਸ਼ਾਦੀਆਂ ਸੀਆਂ। ਪਹਿਲੇ ਸਾਡੇ ਬਾਪ ਦੀ ਜਿਹੜੀ ਸ਼ਾਦੀ ਸੀ, ਉਹਦੇ ਨਾਂ ਬਰਾਮ ਸੀਗੇ, ਉਹ 'ਚ ਲੜਕਾ ਸੀਗਾ ਦਲਦਾਰ ਖਾਂ, ਉਹਦਾ ਨਾਂ ਸੀਗਾ। ਹਾਂਜੀ। ਉਹ ਫਿਰ ਉਹਦੀ ਮਾਈ ਫੌਤ ਹੋ ਗਈ, ਤੇ ਫਿਰ ਬਹੁਤ ਦੇਰ ਬਾਅਦ ਤੇ ਸਾਡੇ ਫਿਰ ਬਾਪ ਦੀ ਹੋਰ ਸ਼ਾਦੀ ਭਰਾਵਾਂ ਨੇ ਕੀਤੀ। ਉਹ 'ਚੋਂ ਫਿਰ ਅਸੀਂ 2 ਭਾਈ ਆ, ਮੈਂ ਤੇ ਨਿਆਜ਼, ਤੇ 5 ਉਹ ਵੀ ਖਤਮ ਹੋ ਗਿਆ, ਇਹ ਵੀ 3 ਹੀ। ਮੇਰੇ ਵੀ ਬੜੇ 11 ਭਰਾ ਸੀ, 11 'ਚ ਮੈਂ ਇਕੱਲਾ ਹੀ ਹਾਂ। ਅੱਲਾਹ ਪਾਕ ਤੁਹਾਡੀ ਤੰਦਰੁਸਤੀ ਰੱਖੇ ਜੀ, ਤੁਹਾਨੂੰ ਹਲੇ ਹੋਰ ਅੱਲਾਹ ਪਾਕ ਇਹਨਾਂ ਦੇ ਸਿਰ ਤੇ ਕਾਇਮ ਰੱਖੇ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਸੀ ਚੱਕ ਨੰਬਰ 163 ਗਾਬੇ ਜਾਮਾਰਾ ਦੇ ਵਿੱਚ। ਇੱਥੇ ਬਜ਼ੁਰਗਾਂ ਨਾਲ ਜਿਹੜੇ ਕਿ ਬਰੋਟੀ ਤੋਂ ਆਏ ਸੀ, ਉਹਨਾਂ ਨਾਲ ਗੱਲਬਾਤ ਹੋਈ ਆ, ਸਾਂਝ ਦੀਆਂ ਗੱਲਾਂ ਹੋਈਆਂ, ਵਿਛੋੜੇ ਦੀਆਂ ਗੱਲਾਂ ਹੋਈਆਂ। ਇਹ ਸਾਰੀਆਂ ਗੱਲਾਂ ਕਰਨ ਦਾ ਮਕਸਦ ਇੱਕ ਆਪਣੀ ਜਿਹੜੀ ਆਉਣ ਵਾਲੀ ਨਸਲ ਆ ਉਹਨਾਂ ਲਈ ਇੱਕ ਐਸੀ ਗਵਾਹੀ ਛੱਡ ਕੇ ਜਾਣਾ ਆ ਕਿ ਉਹਨਾਂ ਨੂੰ ਪਤਾ ਲੱਗੇ ਕਿ ਜਿਹੜਾ ਪਾਕਿਸਤਾਨ ਬਣਿਆ ਸੀ, ਇਹਦੇ ਵਿੱਚ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਸੀ, ਔਰ ਕਿੰਨੀਆਂ ਤਕਲੀਫਾਂ, ਮੁਸੀਬਤਾਂ ਝੱਲ ਕੇ ਅਸੀਂ ਇਸ ਧਰਤੀ 'ਤੇ ਆਪਣਾ ਇੱਕ ਆਜ਼ਾਦ ਮੁਲਕ ਜਿਹੜਾ ਹਾਸਲ ਕੀਤਾ ਜੀ, ਲਿਆ। ਲੇਕਿਨ ਉਹਦੀ ਕੀਮਤ ਬਹੁਤ ਬੜੀ ਦੇਣੀ ਪਈ ਆ। ਇਨਸ਼ਾਅੱਲਾ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।